ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 11 मई 2017 28 विसाख नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਦੇ ਪਹਿਲੇ ਅਹਿਮ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਲਾਈਨ, ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਟੀਵੀ 84 ਦੀ ਐਪ ਰਾਹੀਂ ਵੀ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਭਾਰਤ ਨਾਲ ਸੰਬੰਧਿਤ ਉਹਨਾਂ ਦੀ ਡੋਮੈਸਟਿਕ ਘਰੇਲੂ ਰਾਜਨੀਤੀ ਜਾਂ ਕੌਮਾਂਤਰੀ, ਜਿਹਨੂੰ ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਕਹਿੰਦੇ ਨੇ, ਪੋਲੀਟਿਕਸ ਦਾ ਜ਼ਿਕਰ ਕਰਦੇ ਹਾਂ ਜੀ, ਤੇ ਬੇਸ਼ੱਕ ਸਾਡੇ ਸਾਹਮਣੇ ਜਿਹੜਾ ਕੇਂਦਰੀ ਨੁਕਤਾ ਹੁੰਦਾ ਹੈ ਉਹ ਸਾਡਾ ਇੰਟਰਸਟ ਹੁੰਦਾ ਹੈ, ਕੌਮੀ ਇੰਟਰਸਟ, ਖਾਲਿਸਤਾਨ, ਸਿੱਖ ਨੇਸ਼ਨ ਦਾ ਹਿੱਤ। ਜੀ, ਫਿਰ ਵੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੱਥਾਂ ਤੇ ਆਧਾਰਿਤ ਗੱਲ ਕੀਤੀ ਜਾਏ ਔਰ ਇਸ ਨੂੰ ਦੁਨੀਆ ਦੇ ਕੁੱਲ ਮਿਲਾ ਕੇ ਜੋ ਬਦਲ ਰਿਹਾ ਨੈਟਵਰਕ ਹੈ ਉਸ ਕੌਂਟੈਕਸਟ ਦੇ ਵਿੱਚ ਵੀ, ਸਾਊਥ ਏਸ਼ੀਆ ਦੇ ਕੌਂਟੈਕਸਟ 'ਚ ਵੀ ਔਰ ਸਿੱਖ ਕੌਮ ਦੇ ਹਿੱਤ ਦੇ ਵਿੱਚ ਵੀ ਇਹਨੂੰ ਦੇਖਿਆ ਜਾਏ। ਜੀ, ਕੁਝ ਸਮਾਂ ਪਾ ਕੇ ਜਿਹੜੇ ਪਹਿਲੇ ਬੜੇ ਗੰਗ ਹੋ ਕਿਸਮ ਦੇ ਭਾਰਤੀ ਹੱਕਾਂ ਦੀ ਗੱਲ ਕਰਨ ਵਾਲੇ, ਮੋਦੀ ਨੂੰ ਬੱਲੇ ਬੱਲੇ ਕਰਨ ਵਾਲੇ, ਜਾਂ ਜਿਹਦਾ ਨਾਂ ਐਗਰੈਸਿਵ ਡਿਪਲੋਮੇਸੀ ਰੱਖਿਆ, ਜਦੋਂ ਮੋਦੀ ਆਇਆ ਆਉਂਦਿਆਂ ਹੀ ਉਹਨੇ ਕਦੇ ਇੱਕ ਜਹਾਜ਼ ਫੜਿਆ, ਕਦੇ ਦੂਜਾ ਫੜਿਆ, ਕਦੇ ਉਹ ਅਮਰੀਕਾ 'ਚ ਹੈ, ਕਦੇ ਚੀਨ 'ਚ ਹੈ, ਕਦੇ ਆਸਟ੍ਰੇਲੀਆ 'ਚ ਹੈ, ਕਦੇ ਜਾਪਾਨ 'ਚ ਹੈ। ਜੀ, ਤੇ ਈਵਨ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜੋਕ ਬਣਾਉਣ ਵਾਲੇ ਨੇ ਉਹ ਤਾਂ ਕਹਿੰਦੇ ਸੀ ਕਿ ਮੋਦੀ ਲਈ ਭਾਰਤ ਵਿਦੇਸ਼ ਹੈ, ਇੱਥੇ ਕਦੇ ਕਦੇ ਉਹ ਆਉਂਦਾ, ਬਾਕੀ ਤਾਂ ਰਹਿੰਦਾ ਹੀ ਬਾਹਰ ਹੈ। ਲੇਕਿਨ ਇਹਨੂੰ ਜਿਹੜੇ ਕਿ ਮੋਦੀ ਚੀਅਰਰ ਸੀ ਔਰ ਉਹਨਾਂ ਦੇ ਵਿੱਚ ਕੁਛ ਐਕਸ ਡਿਪਲੋਮੈਟ ਵੀ ਔਰ ਸਾਬਕਾ ਐਂਬੈਸਡਰਸ ਵੀ, ਉਹ ਉਹਦੀ ਬੜੀ ਤਾਰੀਫ ਕਰ ਰਹੇ ਸੀ ਕਿ ਜੀ ਮਨਮੋਹਨ ਸਿੰਘ ਪੀਰੀਅਡ 'ਚ ਜਿਹੜੀ 10 ਸਾਲ 'ਚ ਬਿਲਕੁਲ ਪੈਸਿਵ ਡਿਪਲੋਮੇਸੀ ਹੋ ਗਈ ਸੀ, ਮੋਦੀ ਨੇ ਦੇਖੋ ਕਿੰਨੀ ਐਗਰੈਸਿਵ ਡਿਪਲੋਮੇਸੀ ਉਹਦਾ ਨਾਂ ਰੱਖਿਆ ਗਿਆ। ਜੀ, ਹੁਣ ਜ਼ਾਹਰ ਹੈ ਕਿ ਆਲਮੋਸਟ 3 ਸਾਲ ਮੋਦੀ ਦੇ ਰਾਜ ਭਾਗ ਨੂੰ ਪੂਰੇ ਹੋ ਗਏ ਨੇ ਔਰ ਅੱਜ ਜਿਹੜੀ ਮੋਦੀ ਦੀ ਅਖੌਤੀ ਐਗਰੈਸਿਵ ਡਿਪਲੋਮੇਸੀ ਸੀ ਉਹ ਕਿੱਥੇ ਖੜੀ ਹੈ? ਭਾਰਤ ਦੁਨੀਆ ਦੇ ਵਿੱਚ ਇਸ ਵੇਲੇ ਕਿੱਥੇ ਹੈ ਡਿਪਲੋਮੈਟਿਕ ਔਰ ਈਵਨ ਫਾਈਨੈਂਸ਼ੀਅਲ ਇੰਟਰਸਟ? ਕਿਉਂਕਿ ਜ਼ਾਹਰ ਹੈ ਕਿ ਇਸ ਐਗਰੈਸਿਵ ਡਿਪਲੋਮੇਸੀ ਦਾ ਇੱਕ ਹਿੱਸਾ ਸੀ ਪਹਿਲੇ ਦਿਨ ਤੋਂ ਹੀ ਪਾਕਿਸਤਾਨ ਨੂੰ ਖੂੰਜੇ ਲਾਉਣਾ। ਔਰ ਉਹਦੇ 'ਚ ਇਹ ਸੀ ਕਿ ਮੋਦੀ ਨੇ ਬੜੀ ਬੇਸ਼ਰਮੀ ਨਾਲ ਹਰ ਪਲੇਟਫਾਰਮ ਨੂੰ ਯੂਜ਼ ਕੀਤਾ। ਉਹਦੇ ਨੁਮਾਇੰਦਿਆਂ ਨੇ ਵੀ, ਉਹ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਹੋਏ, ਉਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ ਦੀ ਕਾਨਫਰੰਸ ਹੋਏ ਗੋਆ ਦੇ ਵਿੱਚ, ਉਹ ਹਾਰਟ ਆਫ ਏਸ਼ੀਆ ਕਾਨਫਰੰਸ ਹੋਏ ਅੰਮ੍ਰਿਤਸਰ 'ਚ, ਔਰ ਹਰ ਮੁਕਾਮ ਦੇ ਉੱਤੇ ਮੋਦੀ ਸਰਕਾਰ ਦਾ ਇਹ ਕਹਿਣਾ ਸੀ ਕਿ ਪਾਕਿਸਤਾਨ ਦਹਿਸ਼ਤਗਰਦੀ ਦੀ ਮਾਂ ਹੈ ਔਰ ਇਸ ਨੂੰ ਜਿਹੜਾ ਹੈ ਆਈਸੋਲੇਟ ਕੀਤਾ ਜਾਏ। ਹਾਲਾਂਕਿ ਜਿਹਨਾਂ ਤਿੰਨੋਂ ਹੀ ਫੋਰਮਸ ਦਾ ਮੈਂ ਜ਼ਿਕਰ ਕੀਤਾ ਉਹਦੇ 'ਚ ਚਾਈਨਾ ਨੇ ਬੜੀ ਮਜ਼ਬੂਤੀ ਨਾਲ ਪਾਕਿਸਤਾਨ ਦੀ ਬਾਂਹ ਫੜੀ ਔਰ ਈਵਨ ਭਾਰਤ ਦੀ ਜਿਹੜੀ ਇਹ ਚਾਹਨਾ ਸੀ ਕਿ ਜਿਸ ਅੰਦਾਜ਼ 'ਚ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਸੱਜਣ ਜਿਹੜੇ ਪਾਕਿਸਤਾਨ 'ਚ ਨੇ ਉਹਨੂੰ ਅਖੌਤੀ ਦਹਿਸ਼ਤਗਰਦ ਬਣਾ ਕੇ ਉਸ ਨੂੰ ਟੈਰਰਿਸਟ ਦੀ ਲਿਸਟ ਵਿੱਚ ਸ਼ਾਮਲ ਕਰਨ ਦੀ ਲਾਈਨ ਸੀ, ਚਾਈਨਾ ਨੇ ਉਹ ਵੀ ਬਲੌਕ ਕੀਤੀ। ਔਰ ਭਾਰਤ ਦੀ ਇਸ ਐਗਰੈਸਿਵ ਡਿਪਲੋਮੇਸੀ ਦਾ ਸ਼ਿਕਾਰ ਸਿਰਫ ਪਾਕਿਸਤਾਨ ਹੀ ਨਹੀਂ ਸੀ, ਚਾਈਨਾ ਵੀ ਬਣਿਆ, ਕਿਉਂਕਿ ਚਾਈਨਾ ਦੇ ਦੋਸਤਾਨਾ ਜੈਸਚਰਸ ਜਾਂ ਹਾਵ ਭਾਵ ਦੇ ਬਾਵਜੂਦ ਭਾਰਤ ਨੇ ਦਲਾਈ ਲਾਮਾ ਕਾਰਡ ਬੇਸ਼ਰਮੀ ਨਾਲ ਖੇਲਿਆ। ਸਾਊਥ ਚਾਈਨਾ ਸੀ ਦੇ ਵਿੱਚ ਅਮਰੀਕਾ ਦਾ ਜਿਹੜਾ ਹੈ ਉਹ ਪ੍ਰੌਕਸੀ ਬਣ ਕੇ ਚਾਈਨਾ ਨੂੰ ਅਨਰਵ ਕਰਨ ਦੀ ਕੋਸ਼ਿਸ਼ ਕੀਤੀ। ਨੇਪਾਲ ਦੇ ਮੁੱਦੇ ਦੇ ਵਿੱਚ ਲੋੜ ਤੋਂ ਵੱਧ ਜਾ ਕੇ ਉੱਥੇ ਦਖਲ ਅੰਦਾਜ਼ੀ ਕੀਤੀ ਔਰ ਗੁਆਂਢ ਦੇ ਵਿੱਚ ਵੀ ਜਿੱਥੇ ਜਿੱਥੇ ਚੀਨ ਦਾ ਪ੍ਰਭਾਵ ਸੀ, ਉਹ ਭਾਵੇਂ ਸ੍ਰੀਲੰਕਾ ਨਾਲ ਸੀ ਜਾਂ ਬੰਗਲਾਦੇਸ਼ ਨਾਲ ਸੀ, ਉਹਦੇ 'ਚ ਵੀ ਭਾਰਤ ਨੇ ਸਪੈਨਰ ਥਰੋ ਕਰਨ ਦੀ ਕੋਸ਼ਿਸ਼ ਕੀਤੀ ਔਰ ਈਵਨ ਇਹਨਾਂ ਦਾ ਇੰਨਾ ਕੁ ਹੌਸਲਾ ਵੱਧ ਗਿਆ ਕਿ ਚਾਈਨਾ ਦੇ ਬੈਕਯਾਰਡ 'ਚ ਮੰਗੋਲੀਆ
ਜਿਹਦੇ ਕੋਲ ਕਿ ਕੋਈ ਲੈਂਡ ਲੌਕਡ ਹੈ, ਚੀਨ ਤੋਂ ਬਿਨਾ ਕੋਈ ਰਸਤਾ ਨਹੀਂ ਹੈ, ਉੱਥੇ ਜਾ ਕੇ ਵੀ ਇਹਨਾਂ ਨੇ ਜਿਹੜਾ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਚਾਈਨਾ ਨੇ ਮੰਗੋਲੀਆ ਨੂੰ ਤਾਂ ਇੱਕੋ ਝਟਕੇ ਨਾਲ ਹੀ ਮਾਫੀ ਮੰਗ ਕੇ ਉਹ ਛੁੱਟੇ, ਕਿਉਂਕਿ ਉਹਨਾਂ ਨੇ ਜਿਹੜੀਆਂ ਫਿਰ ਉਧਰ ਜਾਣ ਵਾਲੀਆਂ ਚੀਜ਼ਾਂ ਸੀ ਉਹਨਾਂ ਤੇ ਟੈਕਸ ਮੈਨੀਫੋਲਡ ਕਰ ਦਿੱਤਾ। ਪਰ ਅੱਜ ਜਦੋਂ 3 ਸਾਲ ਬਾਅਦ ਈਵਨ ਭਾਰਤ ਦੇ ਜਿਹੜੇ ਸੀਜ਼ਨਡ ਡਿਪਲੋਮੈਟ ਨੇ, ਜਿਹੜੇ ਬਿਲਕੁਲ ਕੋਸ਼ਿਸ਼ ਕਰਦੇ ਨੇ ਕਿ ਪ੍ਰੋ ਇੰਡੀਆ ਨੇ, ਆਬਵੀਅਸਲੀ ਦੇਸ਼ ਭਗਤ ਭਾਰਤੀ ਨੇ ਜੀ, ਲੇਕਿਨ ਓਨੈਸਟ ਐਨਾਲਿਸਿਸ ਵੀ ਹੈ, ਉਹ ਇਹ ਮਹਿਸੂਸ ਕਰਦੇ ਨੇ ਕਿ ਵੀ ਪਾਕਿਸਤਾਨ ਜਿਹਨੂੰ ਟੈਰਰਿਸਟ ਸਟੇਟ ਬਣਾ ਕੇ ਖੂੰਜੇ ਲਾਣ ਦੀ ਲਾਈਨ ਸੀ ਮੋਦੀ ਸਰਕਾਰ ਦੀ ਐਗਰੈਸਿਵ ਡਿਪਲੋਮੇਸੀ ਦੀ, ਉਹ ਬਾਉਂਸ ਬੈਕ ਕੀਤਾ ਜੀ। ਇਕਨੋਮਿਕਲੀ ਵੀ ਪਾਕਿਸਤਾਨ ਬਿਹਤਰ ਕਰ ਰਿਹਾ ਔਰ ਅਦਰਵਾਈਜ਼ ਵੀ ਡਿਪਲੋਮੈਟਿਕਲੀ ਉਹ ਕੋਈ ਆਈਸੋਲੇਟ ਨਹੀਂ ਹੋਇਆ ਜਿਵੇਂ ਭਾਰਤ ਚਾਹੁੰਦਾ ਸੀ। ਜਿਵੇਂ ਡੋਨਲਡ ਟਰੰਪ ਦੀ ਹਿੰਦੂ ਫੈਡਰੇਸ਼ਨ ਰਾਹੀਂ ਮਦਦ ਕਰਵਾਈ ਉਹਦੀ ਕੈਂਪੇਨ ਵੇਲੇ, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਜਿਉਂ ਹੀ ਟਰੰਪ ਦੀ ਸਰਕਾਰ ਆਈ ਪਾਕਿਸਤਾਨ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨ ਦਿੱਤਾ ਜਾਏਗਾ, ਉਹਦੇ ਖਿਲਾਫ ਜਿਹੜਾ ਕਾਰਵਾਈ ਹੋਏਗੀ। ਹਾਲਾਂਕਿ ਇਸ ਦੇ ਉਲਟ ਜੇ ਡੋਨਲਡ ਟਰੰਪ ਨੇ ਮੁੱਢਲੀ ਗੱਲਬਾਤ ਹੀ ਨਵਾਜ਼ ਸ਼ਰੀਫ ਨਾਲ ਕੀਤੀ ਔਰ ਵਾਈਟ ਹਾਊਸ ਦੀ ਪ੍ਰੈਸ ਰਿਲੀਜ਼ ਨੇ ਵੀ ਕਿਹਾ ਕਿ ਉਹਨੇ ਕਿਹਾ ਜੀ ਪਾਕਿਸਤਾਨੀ ਵੰਡਰਫੁਲ ਲੋਕ ਨੇ, ਪਾਕਿਸਤਾਨ ਵੰਡਰਫੁਲ ਕੰਟਰੀ ਹੈ ਔਰ ਮੈਂ ਜਿਹੜਾ ਪਾਕਿਸਤਾਨ ਦੀ ਯਾਤਰਾ ਨੂੰ ਲੁੱਕ ਫਾਰਵਰਡ ਕਰ ਰਹੇ ਜੀ। ਇਸੇ ਤਰ੍ਹਾਂ ਜਦੋਂ 7 ਦੇਸ਼ਾਂ ਦੀ ਲਿਸਟ ਸਾਹਮਣੇ ਆਈ ਜਿਨ੍ਹਾਂ ਨੂੰ ਦਹਿਸ਼ਤਗਰਦ ਜਿੱਥੋਂ ਆਉਣ ਵਾਲਿਆਂ ਦੇ ਉੱਤੇ ਪਾਬੰਦੀ 90 ਦਿਨ ਦੀ ਲਾਈ, ਉਹਨਾਂ 'ਚ ਵੀ ਪਾਕਿਸਤਾਨ ਨਹੀਂ ਸੀ। ਭਾਰਤ ਲਈ ਇਹ ਹੋਰ ਵੀ ਧੱਕੇ ਵਾਲੀ ਗੱਲ ਸੀ। ਔਰ ਫਿਰ ਜਦੋਂ ਯੂਨਾਈਟਿਡ ਨੇਸ਼ਨਸ 'ਚ ਪਾਕਿਸਤਾਨ ਜਿਹੜੀ ਅਮਰੀਕਾ ਦੀ ਐਂਬੈਸਡਰ ਨਿੱਕੀ ਹੇਲੀ ਨੇ ਇਹ ਕਿਹਾ ਕਿ ਜੀ ਇਹ ਭਾਰਤ ਪਾਕਿਸਤਾਨ ਨਿਊਕਲੀਅਰ ਤਾਕਤਾਂ ਨੇ, ਕਸ਼ਮੀਰ ਦੇ ਮੁੱਦੇ ਤੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਅਸੀਂ ਵਿਚੋਲਗੀ ਦਾ ਰੋਲ ਅਦਾ ਕਰਾਂਗੇ। ਇਹ ਬਹੁਤ ਵੱਡਾ ਸੈਟਬੈਕ ਸੀ ਭਾਰਤੀਆਂ ਦੇ ਲਈ ਕਿ ਵੀ ਕਿੱਥੇ ਤਾਂ ਅਮਰੀਕਾ ਨੇ ਥਰੂ ਆਊਟ ਪਿਛਲੇ ਡੈਕੇਡ 'ਚ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਇਹ ਕਹਿ ਕੇ ਕਿ ਜਦੋਂ ਤੱਕ ਦੋਨੋਂ ਦੇਸ਼ ਨਹੀਂ ਚਾਹੁੰਦੇ ਅਸੀਂ ਕੋਈ ਰੋਲ ਨਹੀਂ ਅਦਾ ਕਰਾਂਗੇ, ਉਹਨਾਂ ਨੇ ਡਿਪਲੋਮੇਸੀ ਦੇ ਆਧਾਰ ਦੇ ਉੱਤੇ ਆਪਣੀ ਇੰਟਰਵੈਂਸ਼ਨ ਦੀ ਗੱਲ ਕੀਤੀ। ਸੋ ਇਹ ਬਹੁਤ ਵੱਡੀਆਂ ਚਪੇੜਾਂ ਖੱਬਿਓਂ ਸੱਜਿਓਂ ਵੱਜੀਆਂ। ਔਰ ਹੁਣ ਜਦੋਂ ਕਿ ਅਸੀਂ ਇਹਨਾਂ ਸੀਜ਼ਨ ਡਿਪਲੋਮੈਟਸ ਦੀ ਗੱਲ ਕਰਦੇ ਹਾਂ ਕਿ ਭਾਰਤ ਖੂੰਜੇ ਲੱਗ ਗਿਆ ਔਰ ਪਾਕਿਸਤਾਨ ਦੀ ਜਿਹੜੀ ਅਹਿਮੀਅਤ ਹੈ ਉਹ 2 ਇਵੈਂਟਸ ਦਾ ਜ਼ਿਕਰ ਮੈਂ ਕਰਾਂਗਾ ਕਿ ਕਿਵੇਂ ਪਾਕਿਸਤਾਨ ਉਹਨਾਂ ਦੇ ਵਿੱਚ ਇੰਪੋਰਟੈਂਟ ਰੋਲ ਅਦਾ ਕਰ ਰਿਹਾ। ਔਰ ਪਿਛਲੇ ਕੱਲ ਭਾਰਤ ਦੇ ਸੀਜ਼ਨ ਡਿਪਲੋਮੈਟ ਕੇਸੀ ਸਿੰਘ ਦਾ ਇੱਕ ਓਪੀਨੀਅਨ ਪੇਜ ਤੇ ਆਰਟੀਕਲ ਟ੍ਰਿਬਿਊਨ ਦੇ ਵਿੱਚ ਛਪਿਆ, ਉਹਦੇ 'ਚ ਸੀ ਇੰਡੀਆ ਔਨ ਦਾ ਬੈਕ ਫੁੱਟ, ਆਈਸੋਲੇਸ਼ਨ ਇਨ ਵਿਊ ਆਫ ਸਾਊਦੀ ਅਰੇਬੀਆ ਚਾਈਨਾ ਸਮਿਟਸ ਏ ਮੇਜਰ ਕੰਸਰਨ। ਹੁਣ ਐਗਰੈਸਿਵ ਡਿਪਲੋਮੇਸੀ ਦਾ ਮਤਲਬ ਇਹ ਹੈ ਵੀ ਤੁਸੀਂ ਅੱਗੇ ਨੂੰ ਗਏ, ਐਸੀ ਚਪੇੜ ਵੱਜੀ ਕਿ ਤੁਸੀਂ ਪਿਛਲੇ ਪੈਰੀ ਹੋ ਗਏ ਬੈਕ ਫੁੱਟ ਤੇ। ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਸਮੇਂ ਸੀਮਾ ਨੂੰ ਦੇਖਦੇ ਹਾਂ ਨੂੰ ਬਹੁਤਾ ਨਹੀਂ ਪੜਾਂਗਾ, ਪਰ ਉਹਨਾਂ ਨੇ ਇਸ ਗੱਲ ਦੇ ਵਿੱਚ ਇਸ ਆਰਟੀਕਲ 'ਚ ਫੋਕਸ ਹੈਗਾ ਕਿ ਕਿਵੇਂ ਭਾਰਤ ਜਿਹੜਾ ਹੈ ਉਹ ਡਿਪਲੋਮੈਟਿਕਲੀ ਜਿਹੜਾ ਬੈਕ ਫੁੱਟ ਤੇ ਆ ਗਿਆ ਔਰ ਪਾਕਿਸਤਾਨ ਜਿਹੜਾ ਹੈ ਉਸ ਦੀ ਪ੍ਰੈਜ਼ੈਂਸ ਔਰ 3 ਇਵੈਂਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। 2 ਸਾਡੇ ਨਾਲ ਕੰਸਰਨ ਰੱਖਦੀਆਂ ਨੇ ਜੀ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਦਾ ਚਾਈਨੀਜ਼ summit is the culmination of President Xi Jinping's idea first mooted in 2013 for seamless connectivity across Euro-Asia and oceans। ਹੁਣ ਅਸੀਂ ਇਹ ਦੇਖਦੇ ਹਾਂ ਕਿ 14-15 ਮਈ ਨੂੰ ਚੀਨ ਦੀ ਰਾਜਧਾਨੀ ਬੀਜਿੰਗ 'ਚ ਵਨ ਬੈਲਟ ਵਨ ਰੋਡ ਜਿਹੜਾ ਸਿਖਰ ਸੰਮੇਲਨ ਹੋ ਰਿਹਾ। ਵਨ ਬੈਲਟ ਵਨ ਰੋਡ ਉਹਨਾਂ ਦੀ ਸਕੀਮ ਹੈ ਜਿਹਦੇ 'ਚੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨਿਕਲਦਾ ਹੈ, ਜਿਸ ਚੀਨ ਨੂੰ ਏਸ਼ੀਆ, ਯੂਰਪ, ਅਫਰੀਕਾ ਤੇ ਲਾਤੀਨੀ ਅਮਰੀਕਾ ਨਾਲ ਕਿਹੜੇ ਵਪਾਰਕ ਰੂਟਾਂ ਨਾਲ ਜੋੜਨਾ ਹੈ ਇਸ ਦੇ ਉੱਤੇ ਵਿਚਾਰ ਹੋਣੀ ਹੈ। ਔਰ ਇਸ ਕਾਨਫਰੰਸ 'ਚ 110 ਦੇਸ਼ਾਂ ਦੇ ਨੁਮਾਇੰਦੇ ਤੇ 28 ਦੇਸ਼ਾਂ ਦੇ ਹੈਡ ਆਫ ਸਟੇਟ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ, ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ, ਬੰਗਲਾਦੇਸ਼। ਹੁਣ ਕਿਉਂਕਿ ਇੰਡੀਆ ਨੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਵਿਰੋਧਤਾ ਕੀਤੀ ਹੈ, ਇਸ ਲਈ ਇੰਡੀਆ ਉਹਦੇ 'ਚ ਸ਼ਮੂਲੀਅਤ ਨਹੀਂ ਕਰ ਰਿਹਾ। ਪਰ ਚਾਈਨਾ ਦਾ ਇਹ ਜਿਹੜਾ ਡ੍ਰੀਮ ਪ੍ਰੋਜੈਕਟ ਸੀ ਜਿਹੜਾ 2013 ਦੇ ਵਿੱਚ ਹੀ ਪ੍ਰੈਜ਼ੀਡੈਂਟ ਸ਼ੀ ਪਿੰਗ ਜਿਹੜੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਅਨਵੇਲ ਕੀਤਾ ਵਿਦਿਨ 4 ਇਅਰਸ। ਅੱਜ ਹਾਲਤ ਇਹ ਹੈ ਕਿ ਦੁਨੀਆ ਦੇ ਦੇਸ਼ਾਂ ਦੇ ਮੁਖੀ ਕਾਲਾਂ ਕਰ ਕਰਕੇ ਇਨਵੀਟੇਸ਼ਨ ਚਾਹੁੰਦੇ ਨੇ ਔਰ ਆਲਰੇਡੀ ਜਿਵੇਂ ਪਹਿਲਾ ਵੇਰਵਾ ਆਇਆ ਕਿ 110 ਦੇਸ਼ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਹੋਣਗੇ ਔਰ 28 ਦੇਸ਼ਾਂ ਦੇ
ਹੈਡ ਆਫ ਸਟੇਟ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਹੋਣਗੇ। ਜੀ ਹੁਣ ਇਹ ਜਿਹੜਾ ਇਸ ਤੋਂ ਵੱਡੀ ਭਾਰਤ ਦੀ ਕੀ ਤਰਾਸਦੀ ਹੋ ਸਕਦੀ ਹੈ ਕਿ ਡਿਪਲੋਮੈਟਿਕ ਵਰਲਡ ਦੇ ਵਿੱਚ ਜਿਹਦੇ 'ਚ ਦੁਨੀਆ ਦੇ 110 ਦੇਸ਼ ਸ਼ਾਮਲ ਹੋ ਰਹੇ ਨੇ, ਭਾਰਤ ਉਹਦਾ ਹਿੱਸਾ ਨਹੀਂ ਹੋਏਗਾ। ਔਰ ਇਸ ਗੱਲ ਨੂੰ ਹੀ ਉਹਨਾਂ ਨੇ ਜਿਹੜਾ ਟ੍ਰਿਬਿਊਨ ਦੇ ਇਸ ਪਾਰਟ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਈਵਨ ਰਸ਼ੀਆ, ਚਾਈਨਾ, ਟਰਕੀ, ਅਰਜਨਟੀਨਾ, ਇਟਲੀ, ਇਹ ਸਾਰੇ ਹੀ ਪਾਰਟਿਸਿਪੇਟ ਕਰ ਰਹੇ ਨੇ। ਦਾ ਸ਼ੀਅਰ ਸਕੇਲ ਇਜ਼ ਮਾਈਂਡ ਬੋਗਲਿੰਗ। About 50 Chinese state-owned corporations have participated in 1,700 projects to develop ports, roads, rail lines and industrial parks. China thus will utilize its surplus productivity capacity in steel, etc. abroad. ਇਹ ਉਹਦਾ ਪੂਰਾ ਵੇਰਵਾ ਹੈਗਾ ਕਿ ਵੀ ਕਿਵੇਂ it also plans to pass the low-income jobs to partner nations while moving its economy to a higher income employment mode. India's immediate neighbors like Bangladesh and Nepal are on board the Chinese bandwagon. Pakistan's participation has put India in a quandary as the China-Pakistan economical corridor passes through portions of erstwhile Kingdom of Kashmir, which India claims. ਉਹਨਾਂ ਨੇ ਕਿਹਾ ਜੀ ਜਿੰਨੇ ਵੱਡੇ ਲੈਵਲ ਦਾ ਇਹ ਪ੍ਰੋਜੈਕਟ ਹੈ ਔਰ ਜਿੰਨੇ $100 ਬਿਲੀਅਨ ਇਸ ਦੇ ਉੱਤੇ, ਔਰ ਇਹਦੇ 'ਚ ਇਹ ਇਕੱਲਾ ਇੱਕ ਨਹੀਂ ਹੈ ਕਿ ਚਾਈਨਾ ਪਾਕਿਸਤਾਨ ਨੂੰ ਕਨੈਕਟ ਕਰਨਾ ਹੈ, ਯੂਰਪ ਤੱਕ, फिर एशिया सारा कनेक्ट होया है, यूरोप होया है, फिर ईवन लैटिन अमेरिका और दूसरे हिस्से ओशनिया, ये सारा भी होएगा। और उन्होंने कहा कि भी ये भारत के लिए बहुत बड़ा सैटबैक है कि चाइना पाकिस्तान तो है ही सी, बाकी दुनिया भी ऑन द बैंड वैगन है। और दूसरा पार्ट जिहड़ा है उन्हां दा जिहड़ा होर भी भारत के मूँह के उत्ते डिप्लोमैटिक तमाचे कि भी उन्होंने सऊदी अरेबिया की राजधानी है रियाद, ਉਹਦੇ 'ਚ ਇੱਕ ਅਹਿਮ ਸਿਖਰ ਸੰਮੇਲਨ ਹੋ ਰਿਹਾ ਔਰ ਟਰੰਪ ਦੀਆਂ ਜਿਹੜੀਆਂ ਪਹਿਲੀਆਂ ਮਸਰੂਫੀਆਤ ਨੇ ਉਹਦੀ ਵਿਜ਼ਿਟ ਹੈ। ਡੋਨਲਡ ਟਰੰਪ ਵੀ ਜਿਹੜੇ ਨੇ ਇਸ ਰਿਆਦ ਸਿਖਰ ਸੰਮੇਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਇਹਦਾ ਮਕਸਦ ਹੀ ਇਹ ਹੈ ਕਿ ਜਿਹੜੀ ਈਰਾਨ ਬਾਰੇ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਨੀਤੀ ਸੀ ਉਹਨੂੰ ਅਨਡੂ ਕਰ ਰਹੇ ਨੇ ਟਰੰਪ ਆਪਣਾ। ਔਰ ਜਿਹੜੇ ਸੁੰਨੀ ਦੇਸ਼ ਨੇ ਖਾਸ ਤੌਰ ਤੇ सऊदी अरेबिया, टर्की, पाकिस्तान, इजिप्ट, ये सारे उस रियाद सम्मेलन दे विच इनवाइटेड ने और उहदे च उन्होंने जिहड़ा है इस दे नाल भारत ने दी उहदे च कोई शमूलीयत नहीं है। सो अजे मोदी उत्थे बैठा है और सब तो पहली मीटिंग जिहड़ी ट्रंप दी इस सारे च होएगी उस सिखर सम्मेलन जिहदे च पाकिस्तान ऑनरेबली इनवाइटेड है, उहदे च डोनाल्ड ट्रंप प्रधानमंत्री नवाज शरीफ नूं मिलणगे। और ये भी जिहड़ा है एक बहुत वड्डी जिहड़ी है इन्हां दे लई कि भी इंटरनैशनल मिडल ईस्ट पॉलिटिक्स चों भी इंडिया बाहर, चाइना दे मुद्दे ते भी ये बाहर, और कुल मिला के वन बेल्ट वन रोड और चाइना पाकिस्तान इकोनॉमिकल कॉरीडोर दे मुद्दे ते भी उस दी जिहड़ी है बिल्कुल गैर हाज़री। और इसी आर्टिकल दे कंक्लूजन च मिस्टर जिहड़े ये ने एंबेसडर केसी सिंह ਇਹ ਕਹਿੰਦੇ ਨੇ of note to India is the announced presence of Nawaz Sharif at Riyadh. He will no doubt meet Trump and other Sunni alliance grandees. The geopolitics is rearranging to Pakistan's liking. ਵੀ ਕਿੱਥੇ ਪਾਕਿਸਤਾਨ ਨੂੰ ਇਹ ਟੈਰਰਿਸਟ ਸਟੇਟ, ਫੇਲ ਸਟੇਟ ਫਲਾਣਾ ਬਣਾ ਰਹੇ ਸੀ ਔਰ ਜਿਹੜੀ ਸਾਰੀ ਜੀਓਪੋਲਿਟਿਕਸ ਬਣ ਰਹੀ ਹੈ ਉਹ ਪਾਕਿਸਤਾਨ ਦੇ ਹੱਕ ਵਿੱਚ ਬਣ ਰਹੀ ਹੈ। The isolation of India in view of two summits in Saudi Arabia and China should concern the Modi government। कि इंडिया दोनों ही बीजिंग च हो रही जिहदे 110 देशों के नुमाइंदे और 28 हैड ऑफ द स्टेट ने और इत्थे जिथे ट्रंप आ रहा है पाकिस्तान दोनों च मौजूद है और इंडिया जिहड़ा बाहर है एक काज जिहड़ा फिक्र दा होना चाहिए मोदी सरकार लई। जिंगोइज्म, कल्चरल एंड रिलीजियस एवेंजलिज्म एंड मिसप्लेस्ड सेंस ऑफ ग्लोबल प्रीडोमिनेंस आर प्रोड्यूसिंग ह्यूब्रिस। कि ये जड़ा मोदी जिंगोइज्म होंदा भी गंग हो अमरीकन उन्होंने कहते हैं कि भी पूरे मचे हुए ने कि असी सुपर पावर बन गए हैं, असी इधर तक देंगे उधर तक देंगे। कि ये जड़ा सारा मोदी सरकार दा जिंगोइज्म ते जो उत्थे कर रहे हैं कल्चरल और रिलीजियस इवेंज सब नूं हिंदू बनाने ते लगे हुए हैं और मिसप्लेस्ड सेंस ऑफ ग्लोबल प्रीडोमिनेंस कि भी ये भुलेखा बन च होना जी असी संसार की बड़ी ताकत बन गए हैं, मिसप्लेस्ड है भी तुहाडी तां कोई allowing two neighbors Pakistan and China always in cahoots to openly align is poor conduct of foreign policy।
ਕਿ ਵੀ ਤੁਸੀਂ ਚਾਈਨਾ ਨੂੰ ਅੱਖਾਂ ਦਿਖਾ ਰਹੇ ਸੀ, ਪਾਕਿਸਤਾਨ ਨੂੰ ਟੈਰਰਿਸਟ ਬਣਾ ਰਹੇ ਸੀ, ਔਰ ਦੋਨੋਂ ਤਾਕਤਾਂ ਹੀ ਕਾਹੂਟ ਨਹੀਂ ਆਈਆਂ ਜਿਹੜੀਆਂ ਨੇ ਸ਼ੁਰੂ ਤੋਂ ਹੀ। ਉਹਨਾਂ ਨੇ ਆਪਣੀ ਇੰਟਰਨੈਸ਼ਨਲ ਜਲਵਾ ਵੀ ਦਿਖਾ ਦਿੱਤਾ ਹੈ। ਜੀ ਔਰ ਇਹ ਜਿਹੜੀ ਸਾਰੀ ਇਹਨਾਂ ਦੀ ਆਪਣੀ ਲਾਈਨ ਸੀ, basing it on continued US backing and GCC neutrality while ignoring Gau Rakshaks baiting Muslims is irrational। ਕਿ ਵੀ ਇਧਰ ਆਪਣੇ ਨਾਨ ਅਲਾਈਨਮੈਂਟ ਤੋੜ ਕੇ ਅਮਰੀਕਾ ਦੇ ਘਨਾੜੇ ਔਰ ਦੂਜੇ ਪਾਸੇ ਗਊ ਰਕਸ਼ਕ ਜਿਹੜੇ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨੂੰ ਬੈਕ ਕਰਕੇ ਜਿਹੜਾ ਇਹ ਇੰਡੀਆ ਬਿਲਕੁਲ ਆਈਸੋਲੇਟ ਹੋਇਆ। ਸੋ ਇਹ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿੰਦੇ ਰਹੇ ਹਾਂ, ਇਹਦੀ ਹੁਣ ਇਹ ਐਡਮਿਸ਼ਨ ਹੈ ਇਸ ਲੈਵਲ ਦੇ ਡਿਪਲੋਮੈਟ ਵੱਲੋਂ। ਔਰ ਇਸ ਕਿਸਮ ਦੀ ਇੱਕ ਸਟੋਰੀ ਰਾਇਟਰ ਨਿਊਜ਼ ਏਜੰਸੀ ਦੀ ਵੀ ਹੈ ਜਿਹਦੇ 'ਚ ਆਲਮੋਸਟ ਕੰਟੈਂਟ ਸੇਮ ਹੈ, ਸੋ ਮੈਂ ਉਹਨੂੰ ਨਹੀਂ ਪੜ੍ਹਾਂਗਾ। ਔਰ ਚਾਈਨਾ ਨੇ ਲਗਾਤਾਰਤਾ ਦੇ ਨਾਲ ਹੁਣ ਇੰਡੀਆ ਨੂੰ ਜਿਹੜਾ ਉਹ ਸਨਬ ਕਰਨਾ ਸ਼ੁਰੂ ਕੀਤਾ ਹੋਇਆ। ਅਸੀਂ ਦੱਸਿਆ ਸੀ ਕਿ ਕਿਵੇਂ ਜਿਹੜੀ ਇੰਡੀਆ ਚਾਈਨਾ ਰਸ਼ੀਆ ਦੇ ਡਿਫੈਂਸ ਮਿਨਿਸਟਰਸ ਦੀ ਮੀਟਿੰਗ ਇੰਡੀਅਨ ਗਵਰਨਮੈਂਟ ਨੇ ਰੱਖੀ ਸੀ, ਇੰਡੀਅਨ ਡਿਫੈਂਸ ਮਿਨਿਸਟਰੀ ਨੇ, ਉਹ ਉਹਨਾਂ ਨੇ ਜਿਹੜੀ ਹੈ ਉਹ ਫੋਰਨ ਮਿਨਿਸਟਰ ਸੀ, ਉਹ ਉਹਨਾਂ ਨੇ ਕਿਹਾ ਜੀ ਨਹੀਂ ਸਾਡੇ ਫੋਰਨ ਮਿਨਿਸਟਰ ਕੋਲ ਟਾਈਮ ਨਹੀਂ ਹੈਗਾ, ਉਹ ਨਹੀਂ ਆ ਸਕਦੇ। ਔਰ ਹੁਣ ਜਿਹੜੀ ਇੱਕ ਇਹਨਾਂ ਨੇ ਭਾਰਤ ਔਰ ਚੀਨ ਨੇ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਰੱਖੀਆਂ ਹੋਈਆਂ ਸੀ। ਅੱਜ ਦੀ ਟ੍ਰਿਬਿਊਨ ਦੀ ਖਬਰ ਹੈ, ਬੀਜਿੰਗ ਪੁਟਸ ਆਫ ਮੀਟਿੰਗ ਔਨ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਮੋਰ ਦੈਨ ਅ ਮੰਥ after China protested over Tibetan spiritual leader the Dalai Lama's visit to Arunachal Pradesh. The scheduled meeting to plan for military exercises between the two nations has been put on a freeze। ਉਹਨੇ ਕਿਹਾ ਜੀ ਚੀਨ ਨੇ ਮਹੀਨਾ ਪਹਿਲਾਂ ਕਿਹਾ ਸੀ ਜਦੋਂ ਦਲਾਈ ਲਾਮਾ ਦੀ ਵਿਜ਼ਿਟ ਇਹਨਾਂ ਨੇ ਅਰੁਣਾਚਲ ਦੀ ਕਰਾਈ ਸੀ ਕਿ ਵੀ ਇਹ ਤੁਹਾਨੂੰ ਡੀਅਰਲੀ ਪੇ ਕਰਨਾ ਪਏਗਾ। ਔਰ ਉਹਨਾਂ ਨੇ ਆਲਰੇਡੀ ਚਾਈਨਾ ਆਪਣੀਆਂ ਅੱਖਾਂ ਦਿਖਾ ਰਿਹਾ ਕਿ ਵੀ ਜਿਹੜੀਆਂ ਜੁਆਇੰਟ ਐਕਸਰਸਾਈਜ਼ਸ ਬਾਰੇ ਮੀਟਿੰਗ ਹੋਣੀ ਸੀ ਉਹ ਉਹਨਾਂ ਨੇ ਅਗੇਨ ਉਹਨੂੰ ਪੋਸਟਪੋਨ ਕਰ ਦਿੱਤਾ, ਫ੍ਰੀਜ਼ ਕਰ ਦਿੱਤਾ, ਵੀ ਜਮਾ ਦਿੱਤਾ। Top sources said the initial planning conference slated for May on the conduct of hand-in-hand military exercises had been put on hold. However, a senior functionary said it might be too early to say that the exercise was in jeopardy। ਉਹਨੇ ਕਿਹਾ ਜੀ ਇਹ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬਿਲਕੁਲ ਖਤਮ ਹੋ ਗਈ, ਬਟ ਹਾਲ ਦੀ ਘੜੀ ਉਹ ਫ੍ਰੀਜ਼ ਕਰ ਦਿੱਤੀ ਗਈ ਹੈ। This is the second such development on military matters after China refused to participate in Russia-India China trilateral defense ministers meeting in Moscow in April। April 'ਚ ਪਹਿਲਾਂ ਉਹਨਾਂ ਨੇ ਨਹੀਂ ਸੀ ਪਾਰਟਿਸਿਪੇਟ ਕੀਤਾ, ਦਿੱਲੀ 'ਚ ਜਿਹੜਾ ਕਰਨਾ ਸੀ ਉਹ ਵੀ ਨਹੀਂ ਕੀਤਾ। The freeze on military meeting by China, the host this year, seems to be a continuation of the ongoing tactic to express anger over the Dalai Lama's visit to Tawang Monastery in the first week of April। ਇਹ ਉਹਨਾਂ ਨੇ ਚਾਈਨਾ ਨੇ ਕਿਹਾ ਵੀ ਹੋਰ ਸੱਦ ਲਓ। ਇਹ ਲੰਬੀ ਚੌੜੀ ਖਬਰ ਹੈ ਔਰ ਇਹ ਦੱਸਦੀ ਹੈ ਵੀ ਚਾਈਨਾ ਆਪਣਾ ਅੱਖਾਂ ਦਿਖਾ ਰਿਹਾ। ਔਰ ਹੁਣ ਇਹਨਾਂ ਦੀ ਅਗਰੈਸਿਵ ਡਿਪਲੋਮੇਸੀ ਨੂੰ ਜਿਹੜਾ ਫਿਕਰ ਵੀ ਪਿਆ ਤੇ ਮੋਦੀ ਹੁਣ ਦੂਜੀ ਵਾਰੀ ਸ੍ਰੀਲੰਕਾ ਜਾ ਵੜਿਆ ਔਰ ਹੈਡਲਾਈਨ ਇਹ ਹੈ, ਮੋਦੀ ਇਨ ਕੋਲੰਬੋ ਐਮਿਡ ਰਾਈਜ਼ਿੰਗ ਚਾਈਨੀਜ਼ ਇਨਫਲੂਐਂਸ। ਕੱਲਾ ਬੰਗਲਾਦੇਸ਼ ਔਰ ਨੇਪਾਲ ਹੀ ਨਹੀਂ ਉਹਦਾ ਹਿੱਸਾ ਬਣ ਰਹੇ ਸਮਿਟ ਦਾ, ਸ੍ਰੀਲੰਕਾ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀਆਂ ਬੰਦਰਗਾਹਾਂ ਜਿਹੜੀਆਂ ਨੇ ਉਹ ਚਾਈਨਾ ਡਿਵੈਲਪ ਕਰ ਰਿਹਾ। ਔਰ ਇਸ ਗੱਲ ਨੇ ਵੀ ਇਹਨਾਂ ਨੂੰ ਫਿਕਰ ਪਾਇਆ ਕਿ ਵੀ ਇਹ ਤਾਂ ਨੇਬਰਹੁੱਡ, ਕਿਉਂਕਿ ਸ੍ਰੀਲੰਕਾ ਦੀਆਂ ਨੈਚੁਰਲ ਪੋਰਟਸ ਨੇ ਔਰ ਸੀ ਦੇ ਲੈਵਲ ਤੋਂ, ਸਮੁੰਦਰ ਦੇ ਲੈਵਲ ਤੋਂ ਉਹਨਾਂ ਦੀ ਬਹੁਤ ਅਹਿਮੀਅਤ ਹੈ। ਸੋ ਆਲਰੇਡੀ ਸ੍ਰੀਲੰਕਾ ਵੀ ਚਾਈਨਾ ਦੇ ਆਰਬਿਟ 'ਚ ਹੈ, ਜਿਹੜਾ ਬੰਗਲਾਦੇਸ਼ ਵੀ ਹੈ, ਨੇਪਾਲ ਦੇ ਵਿੱਚ ਤਾਂ ਹੁਣ ਉਹ ਰੇਲ ਰੋਡ ਔਰ ਦੂਸਰਾ ਵੀ ਡਿਵੈਲਪ ਕਰ ਰਹੇ ਨੇ। ਸੋ ਭਾਰਤ ਦੇ ਪੱਲੇ ਈਵਨ ਜਿਹੜਾ ਭੂਟਾਨ ਜਿਹਨੂੰ ਇਹ ਕਰਦੇ ਸੀ, ਭੂਟਾਨ ਨੇ ਵੀ ਪਿੱਛੇ ਅੱਖਾਂ ਦਿਖਾਈਆਂ। ਉਹਨਾਂ ਨੇ ਜਿਹੜਾ ਭਾਰਤ ਸਰਕਾਰ ਦੀ ਪੋਜੀਸ਼ਨ ਨਹੀਂ ਮੰਨੀ ਵਨ ਬੈਲਟ ਵਨ ਰੋਡ ਦੇ ਮੁੱਦੇ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਨਾਲ ਜਿਹੜੀ ਪੋਜੀਸ਼ਨ ਅਸੀਂ ਲਗਾਤਾਰਤਾ ਨਾਲ ਜਦੋਂ ਅਸੀਂ ਕੋਈ ਐਨਾਲਿਸਿਸ ਕਰਕੇ ਕਹਿੰਦੇ ਹਾਂ ਇਹਨਾਂ ਦੇ ਜਿਹੜੇ ਬੱਚੇ ਬਾਲਕੇ ਨੇ ਟੁਚੇ ਉਹ ਆ ਜਾਂਦੇ ਨੇ ਕਮੈਂਟ ਕਰਨ, ਕੋਈ ਫੇਸਬੁੱਕ ਤੇ, ਕੋਈ ਯੂਟਿਊਬ ਤੇ, ਕੋਈ ਦੂਜੇ, ਕਿ ਜੀ ਇਹ ਤਾਂ ਪਾਕਿਸਤਾਨ ਦੇ ਗੁਣ ਗਾਉਂਦੇ ਨੇ, ਇਹ ਤਾਂ ਜਿਹੜਾ ਉਹ ISI ਦੀ ਪੇ ਰੋਲ ਤੇ ਨੇ ਔਰ ਇਹ ਹੈ ਔਰ ਉਹ ਹੈ। ਪਰ ਅਸੀਂ ਕਹਿੰਦੇ ਹਾਂ ਕਿ ਹੁਣ ਤੁਹਾਡੇ KC ਸਿੰਘ ਵਰਗੇ ਜਿਹੜੇ ਫੋਰਨ ਪਾਲਿਸੀ ਐਕਸਪਰਟ ਨੇ ਇਹਨਾਂ ਨੂੰ ਵੀ ਕਹੋ ਕਿ ਵੀ ਇਹ ISI ਦੀ ਪੇ ਰੋਲ ਤੇ ਨੇ, ਕਿਉਂਕਿ ਉਹ ਕਹਿ ਰਹੇ ਨੇ ਕਿ ਵੀ ਤੁਸੀਂ ਬੈਕਫੁੱਟ ਤੇ ਚਲੇ ਗਏ ਹੋ। ਔਰ ਪਾਕਿਸਤਾਨ ਜਿਹੜਾ ਹੈ ਇਟ ਹੈਜ਼ ਨਾਟ ਓਨਲੀ ਬਾਉਂਸਡ ਬੈਕ, ਬਲਕਿ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਜਿਹੜੀ ਜੀਓ ਪੋਲਿਟਿਕਸ ਹੈ ਕਹਿ ਰਿਹਾ ਕਿ ਜੀਓ ਪੋਲਿਟਿਕਸ ਇਜ਼ ਨਾਓ to the liking of Pakistan।
ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਭਾਰਤ ਦਾ ਆਪਣੇ ਆਪ ਨੂੰ ਹੀ ਗੁੱਡਾ ਬੰਨਣਾ, ਪਹਿਲਾਂ ਬਹੁਤ ਵੱਡਾ ਝੂਠ ਬੋਲਣਾ, ਫਿਰ ਉਸ ਝੂਠ ਤੇ ਇਤਬਾਰ ਕਰਨਾ, ਔਰ ਇਹ ਜਿਹੜੀਆਂ ਇੰਟਰਨੈਸ਼ਨਲ ਚੇਂਜਸ ਨੇ ਉਸ ਖਿੱਤੇ ਦੇ ਵਿੱਚ, ਔਰ ਅਸੀਂ ਸਿੱਖ ਪਰਸਪੈਕਟਿਵ ਤੋਂ ਸਮਝਦੇ ਹਾਂ ਕਿ ਅਲਟੀਮੇਟਲੀ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਟੂ ਦਾ ਡਿਸਲਾਈਕਿੰਗ ਆਫ ਇੰਡੀਆ, ਪਰ ਉਹ ਇੱਕ ਬਫਰ ਹੋਏਗਾ ਭਾਰਤ, ਪਾਕਿਸਤਾਨ ਔਰ ਚੀਨ ਦੇ ਵਿਚਾਲੇ। ਔਰ ਪਾਕਿਸਤਾਨ ਚੀਨ ਦੀ ਨੇੜਤਾ, ਪਾਕਿਸਤਾਨ ਦਾ ਸਟੇਬਲ ਹੋਣਾ, ਖੁਸ਼ਹਾਲ ਹੋਣਾ, ਡਿਪਲੋਮੈਟਿਕਲੀ ਸਟਰੋਂਗ ਹੋਣਾ, ਔਰ ਇਸ ਸਾਰੇ ਦੇ ਵਿੱਚ ਕਸ਼ਮੀਰ ਸਟਰਗਲ ਇਹਦੇ ਬਾਵਜੂਦ ਕਿ ਇਹਨਾਂ ਦੇ ਜ਼ੁਲਮਾਂ ਦੀ ਸਿਖਰ ਆਈ ਹੋਈ ਹੈ, ਇਹਦੇ ਬਾਵਜੂਦ ਕਸ਼ਮੀਰੀ ਖੜੇ ਨੇ ਬਹਾਦਰੀ ਦੇ ਨਾਲ, ਉਹ ਸਾਰੇ ਨੂੰ ਜਿਹੜਾ ਉਹਦੇ ਲਈ ਜੂਝ ਰਹੇ ਨੇ ਆਪਣੀ ਆਜ਼ਾਦੀ ਦੇ ਲਈ। ਔਰ ਇਹ ਗੱਲ ਇਸ ਵੇਲੇ ਔਰ ਉਹਨੂੰ ਡਾਈਵਰਟ ਕਰਨ ਦੇ ਲਈ ਉਹਨਾਂ ਨੂੰ ਹੁਣ ਇਹ ਇਸਲਾਮਿਕ ਸਟੇਟ ਔਰ ਰੈਡੀਕਲ ਤੇ ਦੂਜੇ ਖਾਤੇ 'ਚ ਪਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਜਿਹੜੀ ਦੋਨੋਂ ਹੀ ਫੈਕਸ਼ਨਸ ਨੇ ਹੁਰੀਅਤ ਕਾਨਫਰੰਸ ਦੀਆਂ, ਐਕਸਟ੍ਰੀਮ ਔਰ ਮੋਡਰੇਟ ਜਿਹਨਾਂ ਨੂੰ ਇਹ ਕਹਿੰਦੇ ਨੇ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵੀ ਇਹ ਬਿਲਕੁਲ ਸਾਡਾ ਕੋਈ ਵਾਸਤਾ ਨਹੀਂ ਹੈ ਇਸ ਕਿਸਮ ਦਾ, ਇਹ ਸਾਡੀ ਆਪਣੀ ਫਰੀडम ਸਟਰਗਲ ਹੈ, ਔਰ ਅਸੀਂ ਕਿਸੇ ਅੰਤਰਰਾਸ਼ਟਰੀ ਦਹਿਸ਼ਤਗਰਦੀ ਨੂੰ ਪ੍ਰਮੋਟ ਦੇਣ ਵਾਲੀ ਜਥੇਬੰਦੀ ਨੂੰ ਸਪੋਰਟ ਨਹੀਂ ਕਰਦੇ, ਪਰ ਇਹਨਾਂ ਦੀਆਂ ਏਜੰਸੀਆਂ ਉਸ ਸ਼ਰਾਰਤ ਤੇ ਲੱਗੀਆਂ ਹੋਈਆਂ। ਸੋ ਕੁੱਲ ਮਿਲਾ ਕੇ ਇਹ ਜਿਹੜਾ ਫੋਕਸ ਉਸ ਖਿੱਤੇ ਤੇ ਹੈ, ਔਰ ਚਾਈਨਾ ਜਿਹੜਾ ਕਿ ਸੱਚਮੁੱਚ ਇਕੱਲਾ ਮਿਲਟਰੀ ਪਾਵਰ ਹੀ ਨਹੀਂ, ਹੁਣ ਇਹ ਜਿਹੜੀ ਵਨ ਬੈਲਟ ਵਨ ਰੋਡ ਹੈ, ਔਰ ਜਿਹੜਾ ਏਸ਼ੀਆ, ਯੂਰਪ, ਓਸ਼ਨੀਆ, ਸਾਊਥ ਅਮਰੀਕਾ, ਅਫਰੀਕਾ, ਇਹਨਾਂ ਸਾਰਿਆਂ ਨੂੰ ਜਿਹੜਾ ਕਨੈਕਟ ਕਰਦਾ ਹੈ, ਇਹਦੇ ਥੱਲੇ ਜਿਹੜੀ ਜਿੱਥੇ ਇਕਨੋਮਿਕਲ ਹੋਪਸ ਨੇ, ਉੱਥੇ ਅਮਰੀਕਾ ਨੇ ਵੀ, ਜਿਵੇਂ ਡੋਨਲਡ ਟਰੰਪ ਨੇ ਸ਼ੁਰੂ 'ਚ ਆਪਣਾ ਜਿਹੜਾ ਫਨ ਚੁੱਕਿਆ ਸੀ, ਇਹਨਾਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿ ਜਿਹਨੂੰ ਇਹ ਧੱਕਣਗੇ, ਚਾਈਨਾ ਜਿਹੜਾ ਅੱਗੇ ਉਹ ਰਜਾਈ ਲੈ ਕੇ ਬੈਠਾ ਹੈ ਆਪਣੀ ਗੋਦ 'ਚ ਕਿ ਆ ਜਾਓ ਸਾਡੇ ਇਸ ਕੁਸ਼ਨ ਦੇ ਵਿੱਚ। ਸੋ ਸਾਨੂੰ ਖੁਸ਼ੀ ਹੈ ਕਿ ਸਾਡੀ ਪੋਜੀਸ਼ਨ ਜਿਹੜੀ ਇਸ ਮੁੱਦੇ ਤੇ ਸੀ, ਉਹਨੂੰ ਅੱਜ ਇਹ ਭਾਰਤ ਦੇ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਉਹ ਵੀ ਐਕਨੋਲੇਜ ਕਰ ਰਹੇ ਨੇ ਕਿ ਇੰਡੀਆ ਆने वाली ਥਾਂ ਤੇ ਆ ਗਿਆ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।